ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਮਾਨ ਜੀ। ਪੁੱਛਾਂਗੇ ਉਹਨਾਂ ਤੋਂ ਕੁਝ ਖਬਰਾਂ ਬਾਰੇ, ਕੀ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਪਾ ਸਿਟੀ ਤੋਂ, ਸਤਰਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ ਵੇਕਰਸਫੀਲਡ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ www.chicagopizza.com 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਆਪਾਂ ਗੱਲ ਕਰਦੇ ਹਾਂ ਜੀ ਮਹਾਰਾਸ਼ਟਰ ਦੀ ਪੁਲਿਸ ਦੀ। ਜਿੱਦਾਂ ਬੁੱਧਜੀਵੀਆਂ ਦੀ ਆਪਾਂ ਖਬਰ ਕੀਤੀ ਸੀਗੀ ਲਾਸਟ ਵੀਕ, ਉਹਨਾਂ ਨੂੰ ਚੱਕ ਲਿਆ ਸੀ। ਉਹ ਕਹਿੰਦੇ ਸਾਡੇ ਕੋਲ ਉਹਨਾਂ ਦੇ ਖਿਲਾਫ ਸਬੂਤ ਹੈਗੇ ਆ। ਇੱਕ ਪਾਸੇ ਜਿਹੜੇ ਪੱਤਰਕਾਰ ਨੇ ਜੀ ਗੌਰੀ ਲੰਕੇਸ਼, ਉਹਨਾਂ ਦੇ ਕਤਲ ਨੂੰ 1 ਸਾਲ ਜਿਹੜਾ ਜੀ ਉਹ ਹੋ ਗਿਆ। ਔਰ ਜਿਹੜੀ SIT ਇਸ ਮਾਮਲੇ ਦੇ ਵਿੱਚ ਬਣੀ ਸੀ, ਉਹ ਇਹ ਕਹਿੰਦੀ ਆ ਕਿ ਉਹਨਾਂ ਦੀ ਜਾਂਚ ਆਖਰੀ ਪੜਾਅ ਦੇ ਵਿੱਚ ਹੈ ਤੇ ਅਗਲੇ ਕੁਛ ਜਿਹੜਾ ਜੀ ਮਹੀਨਿਆਂ ਦੇ ਵਿੱਚ, 2 ਮਹੀਨਿਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਚਾਰਜ ਸ਼ੀਟ ਇਹਦੇ ਸੰਬੰਧੀ ਦਾਖਲ ਕੀਤੀ ਜਾਊਗੀ। ਉਧਰ ਜਿਹੜੇ ਬੁੱਧੀਜੀਵੀ 5 ਜਿਹੜੇ ਫੜੇ ਗਏ ਸੀ, ਜਿਹਦੇ ਸੁਪਰੀਮ ਕੋਰਟ ਨੇ ਦਖਲ ਦਿੱਤਾ ਸੀਗਾ, ਉਹਨਾਂ ਦੇ ਹੱਕ ਦੇ ਵਿੱਚ ਸਮੁੱਚੇ ਮੁਲਕ ਭਰ ਦੇ ਵਿੱਚ ਲੋਕ ਜਿਹੜੇ ਆ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਆ ਜੀ, ਉਹਨਾਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਜਿਹੜਾ ਉਹ ਕਰਨ ਦੇ ਵਾਸਤੇ। ਦੂਜੇ ਪਾਸੇ ਜਿਹੜੀ ਮਹਾਰਾਸ਼ਟਰ ਦੀ ਪੁਲਿਸ ਹੈ, ਉਹਨੇ ਸੁਪਰੀਮ ਕੋਰਟ ਦੇ ਵਿੱਚ ਇਹ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਮਨੁੱਖੀ ਹੱਕਾਂ ਦੇ ਬਾਰੇ 5 ਕਾਰਕੁਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਉਹਨਾਂ ਨੂੰ ਗ੍ਰਿਫਤਾਰ ਇਸ ਕਰਕੇ ਨਹੀਂ ਕੀਤਾ ਗਿਆ ਕਿ ਉਹ ਸਰਕਾਰ ਦੇ ਖਿਲਾਫ ਬੋਲਦੇ ਨੇ, ਬਲਕਿ ਇਹ ਕਿਹਾ ਗਿਆ ਕਿ ਉਹਨਾਂ ਦੀ ਪਾਬੰਦੀਸ਼ੁਦਾ ਮਾਓਵਾਦੀਆਂ ਦੇ ਨਾਲ ਸੰਬੰਧਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਹਾਲਾਂਕਿ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇੱਕ ਬੜੀ ਅਹਿਮ ਟਿੱਪਣੀ ਇਹਦੇ ਉੱਤੇ ਕੀਤੀ ਸੀ ਤੇ ਇਹਨਾਂ ਲੋਕਾਂ ਨੂੰ, ਅਜਿਹੇ ਲੋਕਾਂ ਨੂੰ ਸੇਫਟੀ ਵਾਲਵ ਕਰਾਰ ਦਿੱਤਾ ਸੀਗਾ ਕਿ ਕੁੱਕਰ ਦੇ ਵਿੱਚ ਸੇਫਟੀ ਵਾਲਵ ਲੱਗਿਆ ਹੁੰਦਾ ਹੈ। ਜੇ ਪ੍ਰੈਸ਼ਰ ਵੱਧ ਗਿਆ ਤੇ ਉਹ ਵਾਧੂ ਪ੍ਰੈਸ਼ਰ ਜਿਹੜਾ ਕੱਢ ਦਿੰਦਾ ਹੈ ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਇਹ ਪ੍ਰੈਸ਼ਰ ਵਾਲਵ ਜਿਹੜਾ ਆ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ, ਕੁੱਕਰ ਜਿਹੜਾ ਜੀ ਉਹ ਫਟ ਜਾਊਗਾ। ਇਹਦੇ ਬਾਵਜੂਦ ਪੁਲਿਸ ਨੇ ਆਪਣੇ ਦੋਸ਼ ਜਿਹੜੇ ਆ ਜੀ ਉਹ ਕਾਇਮ ਰੱਖੇ ਆ ਔਰ ਇਹ ਕਿਹਾ ਕਿ 5 ਕਾਰਕੁਨ ਮੁਲਕ ਦੇ ਵਿੱਚ ਹਿੰਸਕ ਕਾਰਵਾਈਆਂ ਦੀ ਯੋਜਨਾ ਜਿਹੜੀ ਉਹ ਘੜ ਰਹੇ ਸੀਗੇ ਤੇ ਉਹਨਾਂ ਦਾ ਸਲਾਮਤੀ ਦਸਤਿਆਂ ਨੂੰ ਘੇਰਨ ਦਾ ਇਰਾਦਾ ਸੀਗਾ। ਹੁਣ ਸੁਪਰੀਮ ਕੋਰਟ ਦੀ ਇਹਦੇ ਉੱਤੇ ਸੁਣਵਾਈ ਜਿਹੜੀ ਉਹ ਜਾਰੀ ਆ, ਅੱਜ ਵੀ ਤੇ ਭਲਕੇ ਵੀ ਜਿਹੜੀ ਆ ਜੀ ਉਹ ਸਾਹਮਣੇ ਆ ਸਕਦੀ ਆ। ਇੱਥੇ ਵੀ ਯਾਦ ਕਰਵਾ ਜੀ ਕਿ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਸੀਗੀ ਕਿ ਇਹਨਾਂ ਨੂੰ ਥਾਣਿਆਂ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਨਹੀਂ ਰੱਖਣਾ, ਇਹਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਜੀ ਉਹ ਨਜ਼ਰਬੰਦ ਕਰਕੇ ਰੱਖੋ ਜਦੋਂ ਤੱਕ ਸੁਪਰੀਮ ਕੋਰਟ ਇਹਦੇ ਉੱਤੇ ਆਪਣਾ ਕੋਈ ਫੈਸਲਾ ਨਹੀਂ ਦੇਵੇ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ DGP ਅਰੋੜਾ ਦੀ, ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ, ਉਹਦੇ ਕਾਰਜਕਾਲ ਦੇ ਵਿੱਚ ਵੱਧ ਦੀਆਂ ਤਿਆਰੀਆਂ। ਐਕਚੁਅਲੀ ਜੀ ਤਿਆਰੀਆਂ ਜੇ ਤਾਂ ਹੁਣ ਨਾ ਜੀ ਸਰਕਾਰ ਦੇ ਹੱਥ ਵੱਸ ਫਿਰ ਤਾਂ ਇਹ ਕਰਨ ਦੇ, ਪਰ ਜਦੋਂ ਕਿਸੇ ਨੂੰ 60 ਸਾਲ ਤੋਂ ਉੱਪਰ ਦੇ ਵਿਅਕਤੀ ਨੂੰ ਉਹਦੇ ਕਾਰਜਕਾਲ ਦੇ ਵਿੱਚ ਜਦੋਂ ਵਾਧਾ ਕਰਨਾ ਹੁੰਦਾ ਤਾਂ ਇਹਦੇ ਵਾਸਤੇ ਪ੍ਰਧਾਨ ਮੰਤਰੀ ਦਫ਼ਤਰ ਜਿਹੜਾ ਕੇਂਦਰੀ ਪਰਸੋਨਲ ਵਿਭਾਗ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਜਿਹੜੀ ਆ ਜੀ ਉਹ ਦੇਣੀ ਹੁੰਦੀ ਆ। ਤੇ ਦੱਸਦਾ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਪਿਛਲੇ ਦਿਨਾਂ ਤੋਂ ਇਸ ਗੱਲ ਦੇ ਵਿੱਚ ਇੰਟਰਸਟਡ ਰਹੀ ਆ। ਪੰਜਾਬ ਦੇ ਕਾਂਗਰਸੀਆਂ ਦੇ ਇੱਕ ਵੱਡਾ ਜਿਹੜਾ ਅੰਦਰੂਨੀ ਗਰੁੱਪ ਹੈ ਉਹਦੇ ਕਹੇ ਦੇ ਉੱਤੇ ਕਿ ਇੱਕ ਤਾਂ ਜਿਹੜੇ DGP ਸੁਰੇਸ਼ ਅਰੋੜਾ ਨੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਵਾਧਾ ਨਹੀਂ ਕੀਤਾ ਜਾਣਾ ਚਾਹੀਦਾ। ਸੈਕੰਡਲੀ ਉਹ ਇਸ ਗੱਲ ਦੇ ਵਾਸਤੇ ਇੰਟਰਸਟਡ ਹੈ ਕਿ ਜਿਹੜਾ ਕੋਈ ਵੀ ਆਫਿਸਰ ਲਾਇਆ ਜਾਵੇ ਅਗਲੇ ਪੁਲਿਸ ਦੇ ਮੁਖੀ ਦੇ ਵਜੋਂ ਉਹ ਅਕਾਲੀ ਪੱਖੀ ਨਾ ਹੋਵੇ, ਕਿਉਂਕਿ 10 ਸਾਲ ਸੱਤਾ ਹੰਢਾ ਕੇ ਗਏ ਅਕਾਲੀ ਦਲ ਦੇ ਪੁਲਿਸ ਦੇ ਵਿੱਚ ਵੱਡੇ ਜਿਹੜੇ ਜੀ ਉਹ ਸੈੱਲ ਮੌਜੂਦ ਨੇ। ਇਹਦੇ ਬਾਵਜੂਦ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੁਰੀ ਚੁੱਪ ਕੀਤੇ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਦੇ ਕੋਲੇ ਗਏ ਆ ਔਰ ਇਹ ਪਤਾ ਲੱਗਾ ਕਿ ਉੱਥੇ ਸੁਰੇਸ਼ ਅਰੋੜਾ ਤੇ ਉਹਨਾਂ ਦੇ ਨਾਲ ਜਿਹੜੇ ਮੁੱਖ ਸਕੱਤਰ ਨੇ ਗ੍ਰਹਿ ਨਿਰਮਲਜੀਤ ਸਿੰਘ ਕਲਸੀ ਉਹ ਉੱਥੇ ਮੌਜੂਦ ਸਨ ਜੀ ਸੈਂਟਰ ਦੇ ਵਿੱਚ। ਜਿਹੜੀ ਮੁਲਾਕਾਤ ਉਹਨਾਂ ਨੇ ਕੀਤੀ ਆ ਜਿਹੜੇ ਰਾਜਨਾਥ ਸਿੰਘ ਹੋਰਾਂ ਦੇ ਨਾਲ ਤੇ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ, ਉੱਥੇ ਇਹ ਗੱਲ ਜਿਹੜੀ ਆ ਜੀ ਉਹ ਉਠਾਈ ਗਈ ਆ ਕਿ ਉਹਨਾਂ ਦੇ
ਸੇਵਾ ਕਾਲ ਦੇ ਵਿੱਚ ਜਿਹੜਾ ਜੀ ਉਹ ਵਾਧਾ ਕੀਤਾ ਜਾਵੇ। ਇਹ ਕਿਹਾ ਗਿਆ ਕਿ ਇਹਨੂੰ ਇੰਨਾ ਗੁਪਤ ਰੱਖਿਆ ਗਿਆ, ਇੰਨਾ ਇਹਨੂੰ ਜਿਹੜਾ ਜੀ ਚੁੱਪ ਕੀਤਿਆਂ ਕੀਤਾ ਗਿਆ ਕਿ ਨੇੜੇ ਤੋਂ ਨੇੜੇ ਵਾਲੇ ਈਵਨ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਜਿਹੜੇ ਆਪਣੇ ਉਹਨਾਂ ਦੇ ਮੁੱਖ ਸਕੱਤਰ ਨੇ, ਉਹਨਾਂ ਤੱਕ ਨੂੰ ਇਸ ਮਾਮਲੇ ਦੀ ਭਿਣਕ ਜਿਹੜੀ ਹੈ ਜੀ ਉਹ ਨਹੀਂ ਲੱਗੀ ਕਿ ਮੁੱਖ ਮੰਤਰੀ ਕਾਹਦੇ ਵਾਸਤੇ ਜਿਹੜਾ ਜੀ ਗਏ ਨੇ ਕਿ ਕੋਈ ਜਿਹੜਾ 30 ਸਤੰਬਰ ਨੂੰ ਰਿਟਾਇਰ ਹੋ ਰਹੇ ਸੁਰੇਸ਼ ਅਰੋੜਾ ਹੋਰਾਂ ਦੇ ਕਾਰਜਕਾਲ ਦੇ ਵਿੱਚ ਕੋਈ ਵਾਧਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿਹੜੇ ਪੁਲਿਸ ਆਫੀਸਰ ਨੇ, ਜਿਹੜੇ ਸੀਨੀਅਰ ਪੁਲਿਸ ਆਫੀਸਰ ਨੇ, ਉਹਨਾਂ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਖਿੱਚੋਤਾਣ ਤੇ ਦੌੜ ਜਿਹੜੀ ਹੈ ਜੀ ਉਹ ਲੱਗੀ ਹੋਈ ਆ ਕਿ ਅਗਲਾ ਪੁਲਿਸ ਚੀਫ ਜਿਹੜਾ ਜੀ ਉਹ ਕਿਹਨੇ ਬਣਨਾ। ਜੇ ਜਿਹੜਾ ਜੀ ਇਹਨਾਂ ਦੀ ਸੇਵਾ ਕਾਲ ਦੇ ਵਿੱਚ ਜਿਹੜਾ ਜੀ ਉਹ ਵਾਧਾ ਕੀਤਾ ਜਾਂਦਾ ਤਾਂ ਫਿਰ ਕੁਝ ਜਿਹੜੇ ਆਫੀਸਰ ਨੇ ਉਹਨਾਂ ਦਾ ਨਾਮ ਇੱਕ ਕਿਸਮ ਦੇ ਨਾਲ ਕੱਟਿਆ ਜਾਊਗਾ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਸਿਧਾਰਥ ਚਟੋਪਾਧਿਆ ਹੋਰਾਂ ਦਾ ਨਾਮ ਜਿਹੜਾ ਜੀ ਉਹ ਆ ਸਕਦਾ ਹੈ, ਜਿਹੜੇ ਕਿ ਹਾਈ ਕੋਰਟ ਦੀ ਬਣਾਈ ਗਈ SIT ਦੇ ਮੁਖੀ ਨੇ ਜੀ। ਜਿਹੜੇ ਅਫਸਰਾਂ ਦੇ ਵਿਚਾਲੇ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ ਉਹਨੂੰ ਲੈ ਕੇ ਜਿਹੜੀ ਉਹਨਾਂ ਨੇ ਰਿਪੋਰਟ ਇੱਕ ਹਾਈ ਕੋਰਟ ਦੇ ਵਿੱਚ ਦਿੱਤੀ ਹੋਈ ਆ। ਹੁਣ ਇਹ ਰਿਪੋਰਟ ਜਿਹੜੀ ਜੀ ਸੈਂਟਰ ਦੀ ਸਰਕਾਰ ਦੇ ਕੋਲੇ ਕੀ ਜਾਊਗੀ ਜਾਂ ਉੱਥੋਂ ਜਿਹੜੀ ਇਹਦੀ ਚਿੱਠੀ ਦੇ ਉੱਤੇ ਸਹੀ ਪੈ ਜਾਊਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਇੰਟਰਸਟਡ ਜਿਹੜਾ ਜੀ ਉਹ ਹੋਊਗਾ ਉਸ ਮੌਕੇ ਦੇ ਉੱਤੇ ਜਦੋਂ ਕਿ ਇਹਨੂੰ ਚੁੱਪ ਕੀਤਿਆਂ ਜਿਹੜਾ ਜੀ ਉਹ ਨਵਿਆਉਣ ਦੇ ਯਤਨਾਂ ਦੇ ਵਿੱਚ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ। ਜੀ ਉਹ ਤਾਂ ਬਹੁਤ ਦੇਰ ਤੋਂ ਕਾਹਲੇ ਇਸ ਕੰਮ ਲਈ। ਤੇ ਅੱਗੇ ਆਪਾਂ ਸੁਖਬੀਰ ਬਾਦਲ ਦੀ ਫੇਰੀ ਦੇ ਮੌਕੇ ਦੋ ਧੜਿਆਂ ਦੇ ਵਿੱਚ ਜਿਹੜੀ ਆਪਸ ਵਿੱਚ ਟਕਰਾਅ ਹੋਇਆ ਉਸ ਦੀ ਗੱਲ ਕਰਦੇ ਹਾਂ। ਐਕਚੁਅਲੀ ਜੀ ਸੁਖਬੀਰ ਸਿੰਘ ਬਾਦਲ ਹੋਰੀ ਜੋ ਕੁਛ ਇਹ ਚੱਲ ਰਿਹਾ ਜੀ ਪੰਜਾਬ ਦੇ ਵਿੱਚ, ਜਿਹੜੀ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਆਉਣੀ, ਉਦੋਂ ਬਾਅਦ ਉਹਦੇ ਉੱਤੇ ਬਹਿਸ ਹੋਣੀ, ਅਕਾਲੀ ਦਲ ਦਾ ਵਿਧਾਨ ਸਭਾ ਚੋਂ ਭੱਜ ਜਾਣਾ, ਲਾਈਵ ਟੈਲੀਕਾਸਟ ਹੋਣਾ, 7.5 ਘੰਟੇ ਜਿਹੜਾ ਜੀ ਸਾਰੇ ਪੋਲ ਖੁੱਲ੍ਹ ਜਾਣੇ, ਉਦੋਂ ਬਾਅਦ ਜਿਹੜਾ ਜੀ ਜੋ ਕੁਛ ਅਕਾਲੀ ਦਲ ਦੇ ਵਿੱਚ ਚੱਲ ਰਿਹਾ। ਇਹਦੇ ਬਾਵਜੂਦ ਜੇ ਦੇਖਿਆ ਜਾਵੇ ਤਾਂ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇਸ ਸਭ ਕਾਸੇ ਦੇ ਉੱਤੇ ਮੈਂ ਨਾ ਮਾਨੂ ਵਾਲੀ ਜਿਹੜੀ ਜਿੱਦ ਆ ਨਾ ਉਹ ਧਾਰੀ ਹੋਈ ਆ। ਉਹਨਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਕਿਤੇ ਨਾ ਕਿਤੇ ਤਿਊੜੀਆਂ ਜਿਹੜੀਆਂ ਮੱਥੇ ਦੀਆਂ ਪੰਥਕ ਸਭਾ ਦੀਆਂ ਲਗਾਤਾਰ ਜਿਹੜਾ ਜੀ ਉਹ ਵਧਾ ਰਹੀ ਹੈ। ਉਹ ਸੁਖਬੀਰ ਸਿੰਘ ਬਾਦਲ ਹੋਰੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਯਤਨਾਂ ਦੇ ਵਿੱਚ ਨੇ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਹੇਠਲੇ ਪੱਧਰ ਦੇ ਉੱਤੇ ਕੰਮ ਕਰਦੇ ਵਰਕਰ ਨੇ ਉਹਨਾਂ ਦੇ ਵਿੱਚ ਜੋਸ਼ ਭਰਿਆ ਜਾਵੇ ਔਰ ਇਹਦੇ ਵਾਸਤੇ ਉਹ ਹੱਦਾਂ ਬੰਨੇ ਜਿਹੜੇ ਆ ਨਾ ਜੀ ਉਹ ਕਿਤੇ ਨਾ ਕਿਤੇ ਕ੍ਰੋਸ ਕਰ ਰਹੇ ਆ। ਕਿਉਂਕਿ ਉਹਨਾਂ ਨੇ ਜਿਹੜੇ ਕੱਲ੍ਹ ਵੀ ਜਿਹੜੀ ਸ਼ਬਦਾਵਲੀ ਬੋਲੀ ਆ ਇਹ ਉਹ ਸ਼ਬਦਾਵਲੀ ਆ, ਜੇ ਆਪਾਂ ਇਹਨੂੰ ਥੋੜਾ ਪਿੱਛੇ ਜਾਈਏ ਤੇ 90ਵਿਆਂ ਦੇ ਵਿੱਚ ਜਦੋਂ ਇੱਕ ਧਿਰ ਜਿਹੜੀ ਸੀ ਉਹ ਇਹ ਬੋਲਦੀ ਹੁੰਦੀ ਸੀ ਸਿੱਖ ਅੱਤਵਾਦੀ, ਉਦੋਂ ਇਹ ਲਫ਼ਜ਼ ਜਿਹੜਾ ਜੀ ਇਹ ਵਰਤਿਆ ਜਾਂਦਾ ਹੁੰਦਾ ਸੀਗਾ ਔਰ ਇਹ ਜਿਹੜਾ ਲਫ਼ਜ਼ ਹੈ ਇਹ ਦਰਦ ਬਹੁਤ ਦਿੰਦਾ ਸੀਗਾ ਕਿ ਤੁਸੀਂ ਕਿਸੇ ਫਿਰਕੇ ਨੂੰ ਜਿਹੜਾ ਇੰਨੀ ਗੱਲ ਕਿਵੇਂ ਕਹਿ ਸਕਦੇ ਹੋ। ਅਕਾਲੀ ਦਲ ਉਦੋਂ ਇਹ ਵਿਰੋਧ ਕਰਦਾ ਹੁੰਦਾ। ਹੁਣ ਜੋ ਕੁਝ ਸੁਖਬੀਰ ਸਿੰਘ ਬਾਦਲ ਹੋਰੀ ਬੋਲ ਰਹੇ ਆ, ਉਹਨਾਂ ਨੇ ਕੱਲ੍ਹ ਇੱਥੋਂ ਤੱਕ ਜਿਹੜਾ ਜੀ ਕਹਿਤਾ ਕਿ ਧਿਆਨ ਸਿੰਘ ਮੰਡ ਦਾ ਪਿਛੋਕੜ ਚੈੱਕ ਕਰੋ, ਉਹਦਾ ਭਰਾ ਅੱਤਵਾਦੀ ਸੀ, ਇਹਨੂੰ ਕਿ ਪੁਲਿਸ ਨੇ ਮੁਕਾਬਲੇ ਦੇ ਵਿੱਚ ਜਿਹੜਾ ਜੀ ਉਹ ਮਾਰਿਆ ਸੀਗਾ। ਤੋ ਇਹ ਇੰਨੀ ਗੱਲ ਜਿਹੜੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਜਿਹੜੀ ਜੀ ਉਹ ਕਹਿ ਦੇਣੀ, ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਇਹ ਕਾਫੀ ਜਿਹੜਾ ਜੀ ਚਰਚਾ ਦਾ ਵਿਸ਼ਾ ਵੀ ਬਣੂਗੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਫਰੀਦਕੋਟ ਦੇ ਵਿੱਚ ਜਿਹੜਾ ਜੀ ਉਹ ਆਉਣਾ ਸੀਗਾ ਔਰ ਫਰੀਦਕੋਟ ਦੇ ਵਿੱਚ ਉਹਨਾਂ ਦਾ ਵਿਰੋਧ ਜਿਹੜੀਆਂ ਪੰਥਕ ਧਿਰਾਂ ਸੀ ਉਹਨਾਂ ਨੇ ਕੀਤਾ। ਉਹਨਾਂ ਦੇ ਆਉਣ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਉਹ ਇਕੱਠੇ ਹੋ ਗਏ। ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਜਿੱਥੇ ਪੰਥਕ ਧਿਰਾਂ ਜਿਹੜੀਆਂ ਵਿਰੋਧ ਕਰ ਰਹੀਆਂ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਗੰਡਾਸੇ, ਟਕੂਏ, ਕਿਰਪਾਨਾਂ ਜਿਹੜੀਆਂ ਜੀ ਫੜੀਆਂ ਹੋਈਆਂ ਸੀ, ਉਧਰ ਤੇਜ਼ ਧਾਰ ਹਥਿਆਰ ਜਿਹੜੇ ਆ ਜੀ ਉਹ ਅਕਾਲੀ ਦਲ ਬਾਦਲ ਦੇ ਜਿਹੜੇ ਕਾਰਕੁਨ ਉੱਤੇ ਇਕੱਠੇ ਸੀਗੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਫੜੇ ਹੋਏ ਸੀਗੇ। ਇੱਥੇ ਪੁਲਿਸ ਦੇ ਵੱਲੋਂ ਜਿਹੜਾ ਸੀਗਾ ਜੀ ਉਹ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸੀ, ਜਿਹਦੇ ਕਰਕੇ ਇੱਕ ਵੱਡੀ ਲੜਾਈ, ਵੱਡਾ ਖਤਰਾ ਜਿਹੜਾ ਜੀ ਉਹ ਟਲ ਗਿਆ। ਪਰ ਸਵਾਲ ਵੱਡਾ ਇਹ ਹੈ ਕਿ ਕਿੰਨੀ ਦੇਰ ਇਹ ਖਤਰਾ ਜਿਹੜਾ ਜੀ ਉਹ ਟਲੂਗਾ। ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਬੇਸ਼ੱਕ ਜਿਹੜਾ ਜੀ ਟਵੀਟ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਮੁੱਖ ਮੰਤਰੀ ਜਾਂ ਕਾਂਗਰਸ ਸਰਕਾਰ ਜਿਹੜੀ ਆ ਜੀ ਉਹ ਲਾਸ਼ਾਂ ਦੀ ਰਾਜਨੀਤੀ ਕਰ ਰਹੀ ਹੈ, ਇੱਥੇ ਲਾਸ਼ਾਂ ਵੇਚ ਜਾਣਗੀਆਂ, ਫਿਰ ਤੁਸੀਂ ਰਾਜ ਕਿੱਥੇ ਲਾਸ਼ਾਂ ਤੇ ਕਰੋਗੇ। ਇਹੀ ਗੱਲ 10 ਸਾਲ ਸੱਤਾ ਹੰਢਾ ਕੇ ਗਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਜਿਹੜੇ ਬੋਲੇ ਗਏ ਲਫ਼ਜ਼ ਹੈ ਕਿਤੇ ਉਹਦੇ ਨਾਲ ਇਹ ਸਾਰਾ ਕੁਝ ਭੜਕ ਤਾਂ ਨਹੀਂ ਪਊਗਾ। ਉਹ ਸੋਚ ਰਹੇ ਆ ਕਿ ਸ਼ਾਇਦ ਇਹੋ ਜਿਹੀ ਭੜਕਾਹਟ ਵਾਲੀ ਜਿਹੜੀ ਭਾਸ਼ਾ ਆ ਉਹ ਉਹਨਾਂ ਦੇ ਵਰਕਰਾਂ ਨੂੰ ਉਤਸ਼ਾਹ ਦੇਊਗੀ, ਉਤਸ਼ਾਹ ਨਹੀਂ ਹਿੰਸਾ ਵੱਲ ਨੂੰ ਪ੍ਰੇਰੂਗੀ।
ਬਿਲਕੁਲ ਜੀ, ਜੋ ਇਹ ਅੰਤਰਗਤੀ ਕਰਦੇ ਰਹੇ ਆ ਨਾ, ਆਪੇ ਹੀ ਮੂੰਹ ਦੇ ਉੱਤੇ ਆ ਕੇ ਹੋ ਰਿਹਾ ਹੈ। ਪਹਿਲਾਂ ਅੰਤਰਗਤੀ ਕੇਂਦਰ ਦੇ ਨਾਲ ਇਹ ਕੁਝ ਕਰਦੇ ਰਹੇ ਆ, ਤੇ ਅੱਗੇ ਤੇ ਹੁਣ ਕਾਂਗਰਸ ਦੀ ਗੱਲ ਕਰੀਏ ਰਿਪੋਰਟ ਨੂੰ ਲੈ ਕੇ, ਉੱਥੇ ਵੀ ਕੋਈ ਬਹੁਤਾ ਕੁਝ ਅੱਛਾ ਨਹੀਂ ਲੱਗਦਾ, ਤੇ ਜਾਖੜ ਹੁਣ ਵੀ ਭੱਜੇ ਫਿਰਦੇ ਆ। ਦੇਖੋ ਇਹਦੇ ਜਿਹੜਾ ਇਹਨੂੰ ਜਿਹੜੇ ਸੁਨੀਲ ਜਾਖੜ ਹੋਰਾਂ ਦਾ ਇੱਕਦਮ ਬਿਨਾਂ ਪ੍ਰੋਗਰਾਮ ਤੋਂ ਬਾਈਬਲ ਕਲਾਂ ਚਲੇ ਜਾਣਾ, ਇਹ ਕਹਿ ਦੇਣਾ ਕਿ ਅੱਜ ਸਵੇਰੇ ਪਤਾ ਲੱਗਿਆ, ਕੱਲ ਦੀ ਇਸ ਵੇਲੇ 10 ਵਜੇ ਉੱਥੇ ਪਹੁੰਚ ਰਹੇ ਆ। ਉਹਨਾਂ ਦੇ ਨਾਲ ਮੰਤਰੀ ਵੀ ਜਿਹੜੇ ਜੀ ਪਹੁੰਚ ਗਏ, ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ ਤੇ ਬਾਕੀ ਜਿਹੜੇ ਕਾਂਗਰਸੀ ਕਈ ਜਿਹੜੇ ਜੀ ਉਹ ਪਹੁੰਚ ਗਏ ਉੱਥੇ। ਤੋ ਉਹਦੇ ਨਾਲ ਜਿਹੜਾ ਜੀ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਬਿਆਨ ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਜੀ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖ ਦਿੱਤੀ ਕਿ ਪੰਜਾਬ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਨੇ, ਇਹਨਾਂ ਦੇ ਵਾਸਤੇ ਕੁਝ ਘਟਨਾਵਾਂ ਦੇ ਵਾਸਤੇ ISI ਜ਼ਿੰਮੇਵਾਰ ਹੈ। ਇਹ ਗੱਲ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਸਾਹ ਵਿਹੂਣੇ ਹੋਏ ਪਏ ਅਕਾਲੀ ਦਲ ਦੇ ਵਿੱਚ ਸਾਹ ਪਾਤੇ ਉਸ ਚੀਜ਼ ਨੇ। ਉਹ 30-35 ਸੈਕਿੰਡ ਦੀ ਜਿਹੜੀ ਉਹ ਕਲਿੱਪ ਹੈ ਉਹਨੂੰ ਕੱਢ ਕੇ ਦੇ ਤਰ੍ਹਾਂ ਦੀ ਵਾਇਰਲ ਕਰਨ ਜਿਹੜਾ ਜੀ ਉਹ ਲੱਗੇ ਹੋਏ ਆ ਕਿ ਅਸੀਂ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਇਹਦੇ ਪਿੱਛੇ ISI ਦਾ ਹੱਥ ਹੈ, ਤੇ ਉਹੀ ਗੱਲ ਤਾਂ ਮੁੱਖ ਮੰਤਰੀ ਨੇ ਕਹਿਤੀ, ਸਾਡਾ ਤਾਂ ਹੱਥ ਹੀ ਨਹੀਂ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ। ਇਹਨੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਜੀ ਇਹ ਖਦਸ਼ਾ ਖੜਾ ਕਰ ਦਿੱਤਾ ਕਿ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਹੋਣਾ, ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਣੀ। ਤੇ ਕਾਂਗਰਸ ਦੇ ਅੰਦਰ ਇੱਕ ਉਹ ਧੜਾ ਜਿਹਨੇ ਇਹ ਰਿਪੋਰਟ ਜਿਹੜੀ ਸੀ ਉਹ ਛੇਤੀ ਵੀ ਨਾ ਸਿਰਫ ਛੇਤੀ ਲਿਆਂਦੀ, ਬਲਕਿ ਉਹਨੇ ਕਿਤੇ ਨਾ ਕਿਤੇ ਜਿਹੜੀ ਸੀ ਇਹਦੇ ਉੱਤੇ ਬਹਿਸ ਕਰਾਉਣ ਤੇ ਸਾਰੇ ਕੁਝ ਕਰਾਉਣ ਦੇ ਉੱਤੇ ਇੱਕ ਵੱਡਾ ਰੋਲ ਜਿਹੜਾ ਸੀਗਾ ਜੀ ਉਹ ਨਿਭਾਇਆ। ਉਹਨਾਂ ਨੇ ਜਿਹੜਾ ਜੀ ਇਹ ਕੀਤਾ ਮਾਮਲੇ ਦੇ ਉੱਤੇ ਕਿ ਉਹ ਬਾਈਬਲ ਕਲਾਂ ਜਿਹੜੇ ਉਹ ਪਹੁੰਚ ਗਏ ਜੀ। ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ ਜਿਹੜੇ ਦੀ ਬਾਈਬਲ ਕਲਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੌਜਵਾਨਾਂ ਦੇ ਨਾਲ ਵੀ ਇਹਨਾਂ ਨੇ ਮੁਲਾਕਾਤ ਤੇ ਜਿਹੜੀ ਹੈ ਜੀ ਉਹ ਕੀਤੀ। ਹੁਣ ਜਿਹੜਾ ਜੀ ਵੇਖਣਾ ਇਹ ਹੋਊਗਾ ਕਿ ਇਸ ਮਸਲੇ ਦੇ ਉੱਤੇ ਜਿਵੇਂ ਇਹਨਾਂ ਨੇ ਬਾਈਬਲ ਕਲਾਂ ਪਹੁੰਚ ਕੇ ਇੱਕ ਵਾਰੀ ਫੇਰ ਸਾਰਾ ਜਿਹੜਾ ਜੀ ਭਖਾਲਤਾ ਗੁਰਦੁਆਰੇ ਦੇ ਵਿੱਚ ਹੋਇਆ ਜਿਹੜਾ ਜੀ ਵੱਡਾ ਇਕੱਠ, ਜਿਹਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਕਹੀ ਗਈ ਕਿ ਅਸੀਂ ਇਨਸਾਫ ਇਹਦੇ ਉੱਤੇ ਦਵਾਵਾਂਗੇ ਕਿ ਕਾਂਗਰਸ ਵਿਚਲਾ ਇਹ ਧੜਾ ਜਿਹੜਾ ਕਿ ਚਾਹੁੰਦਾ ਕਿ ਇਹਦੇ ਉੱਤੇ ਕਾਰਵਾਈ ਜਿਹੜੀ ਹੋਵੇ ਉਹ ਹਾਵੀ ਰਹਿੰਦਾ, ਜਾਂ ਫਿਰ ਦੂਜਾ ਧੜਾ ਜਿਹੜਾ ਵੀ ਕਿਸੇ ਤਰੀਕੇ ਨਾਲ ਟਾਲ ਰਿਹਾ ਉਹ ਹਾਵੀ ਹੋ ਜਾਂਦਾ। ਜੀ ਬਿਲਕੁਲ, ਹਾਵੀ ਤਾਂ ਇਹਨਾਂ ਨੂੰ ਹੋਣਾ ਚਾਹੀਦਾ। ਦੇਖੋ ਕਿੰਨਾ ਕੁਛ ਕਰਕੇ ਫੇਰ ਟਾਲ ਮਟੋਲ ਹੋ ਰਹੀ ਆ, ਆਮ ਲੋਕ ਇਸ ਚੀਜ਼ ਨਾਲ ਖੁਸ਼ ਨਹੀਂ ਹੈਗੇ। ਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਸੀਗੇ, ਬਹੁਤ ਸਾਰੀਆਂ ਪਾਰਟੀਆਂ ਆ ਉਹ ਇਕੱਠੀਆਂ ਹੋ ਕੇ BJP ਦਾ ਮੁਕਾਬਲਾ ਕਰਨਾ ਚਾਹੁੰਦੀਆਂ, ਪਰ ਪੰਜਾਬ ਦੇ ਵਿੱਚ ਕਾਂਗਰਸ ਨਾਲ ਗੱਠਜੋੜ ਹੋਣ ਦੇ ਕੋਈ ਵੀ ਅਸਾਰ ਅਸਾਰ ਨਹੀਂ ਜਾਪਦੇ ਜੀ। ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ 19 ਦੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਰਾਜ ਦੇ ਵਿੱਚ ਕਾਂਗਰਸ ਨਾਲ ਚੋਣ ਗੱਠਜੋੜ ਕਰਨ ਦੇ ਰੌਂ ਦੇ ਵਿੱਚ ਨਹੀਂ ਹੈ। ਕੌਮੀ ਪੱਧਰ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਬਣਨ ਵਾਲੇ ਮਹਾ ਗੱਠਜੋੜ ਤੇ ਦਾਅਵੇ ਕਰਨ ਵਾਲੀਆਂ ਹੋਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਸੰਪਰਕ ਦੇ ਵਿੱਚ ਹੈਗੇ ਆ ਜੀ। ਇਹ ਕਿਹਾ ਜਾ ਰਿਹਾ ਕਿ ਪਿਛਲੇ ਦਿਨੀ ਦਿੱਲੀ ਦੇ ਵਿੱਚ ਪੰਜਾਬ ਦੀ ਪ੍ਰਮੁੱਖ ਲੀਡਰਸ਼ਿਪ ਤੇ ਵਿਧਾਇਕਾਂ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਹੋਈ ਜਿਹੜੀ ਗੱਲਬਾਤ ਸੀ, ਉਹਦੇ ਵਿੱਚ ਪੰਜਾਬ 'ਚ ਕਾਂਗਰਸ ਦੇ ਨਾਲ ਗੱਠਜੋੜ ਕਰਨ ਦੀਆਂ ਸੰਭਾਵਨਾਵਾਂ ਦੇ ਬਾਰੇ ਦੇ ਵਿੱਚ ਖੁੱਲ੍ਹ ਕੇ ਵਿਚਾਰ ਜਿਹੜੇ ਹੋਏ ਆ, ਔਰ ਇਹ ਕਿਹਾ ਗਿਆ ਕਿ ਕੋਈ ਇੱਕ ਦਾ ਵਿਧਾਇਕ ਜਿਹੜਾ ਸੀਗਾ ਉਹਨੂੰ ਛੱਡ ਕੇ ਬਾਕੀ ਸਾਰੇ ਵਿਧਾਇਕ ਜਿਹੜੇ ਸੀ ਉਹਨਾਂ ਨੇ ਸੂਬਾਈ ਲੀਡਰਸ਼ਿਪ ਨੇ ਪੰਜਾਬ ਦੇ ਵਿੱਚ ਕਾਂਗਰਸ ਨਾਲ ਚੋਣ ਸਮਝੌਤਾ ਨਾ ਕਰਨ ਦੇ ਉੱਤੇ ਬੜੇ ਸਪਸ਼ਟ ਵਿਚਾਰ ਜਿਹੜੇ ਆ ਜੀ ਉਹ ਦਿੱਤੇ ਆ। ਪੰਜਾਬ ਦੇ ਆਗੂਆਂ ਨੇ ਅਰਵਿੰਦ ਕੇਜਰੀਵਾਲ ਨੂੰ ਇਹ ਕਿਹਾ ਜੀ ਕਿ ਜੇ ਪੰਜਾਬ ਦੇ ਵਿੱਚ ਪਾਰਟੀ ਕਾਂਗਰਸ ਨਾਲ ਸਾਂਝ ਪਾਉਂਦੀ ਆ ਤਾਂ ਸੂਬੇ ਦੇ ਵਿੱਚ ਆਪ ਦੀ ਅਸੂਲੀ ਲੜਾਈ ਖਤਮ ਹੋ ਜਾਊਗੀ, ਔਰ ਸਿਆਸੀ ਤੌਰ ਦੇ ਉੱਤੇ ਇਹ ਸੌਦਾ ਲਾਹੇਵੰਦ ਨਹੀਂ ਘਾਟੇ ਵਾਲਾ ਰਹੂਗਾ, ਕਿਉਂਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਤੀਜੀ ਧਿਰ ਦੇ ਵਜੋਂ ਜਿਹੜਾ ਜੀ ਉਹ ਵੇਖਣਾ ਚਾਹੁੰਦੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਇੱਕ ਦੇ ਵਿਧਾਇਕ ਨੇ ਕਾਂਗਰਸ ਦੇ ਨਾਲ ਸਮਝੌਤਾ ਕਰਨ ਦੀ ਸਲਾਹ ਦਿੱਤੀ ਸੀ, ਉਹਦਾ ਤਰਕ ਇਹ ਸੀਗਾ ਕਿ ਪੰਜਾਬ ਦੇ ਵਿੱਚ ਪਾਰਟੀ ਦੀ ਖੁਰੀ ਸ਼ਾਖ ਦੇ ਨਾਲ ਇਸ ਤਰ੍ਹਾਂ ਦਾ ਸਿਆਸੀ ਗੱਠਜੋੜ 19 ਦੀਆਂ ਚੋਣਾਂ ਦੇ ਵਿੱਚ ਸਹਾਈ ਹੋ ਸਕਦਾ, ਪਰ ਇਹਦੇ ਉੱਤੇ ਬਹੁਤਿਆਂ ਨੇ ਜਿਹੜੀ ਆ ਜੀ ਉਹ ਕੋਈ ਹਾਮੀ ਜਿਹੜੀ ਉਹ ਨਹੀਂ ਭਰੀ ਕਿ ਇਸ ਤਰ੍ਹਾਂ ਦਾ ਕੋਈ ਗੱਠਜੋੜ ਜਿਹੜਾ ਜੀ ਉਹ ਕੀਤਾ ਜਾਵੇ। ਇਹ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੀ ਲੀਡਰਸ਼ਿਪ ਨੂੰ ਇਸ ਸਲਾਹ ਨੂੰ ਅਸੂਲੀ ਤੌਰ ਦੇ ਉੱਤੇ ਜਾਇਜ਼ ਦੱਸਿਆ, ਔਰ ਇਹ ਵੀ ਪਤਾ ਲੱਗਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦੱਸਿਆ ਕਿ ਫਿਲਹਾਲ ਨੈਸ਼ਨਲ ਪੱਧਰ ਦੇ ਉੱਤੇ ਵੀ ਕਾਂਗਰਸ ਦੇ ਨਾਲ ਗੱਠਜੋੜ ਕਰਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਨਹੀਂ ਹੋਈ। ਇਹ ਜਿਹੜਾ ਜੀ ਕਿਹਾ ਜਾ ਰਿਹਾ
ਆਪ ਦੀ ਕਾਂਗਰਸ ਦੇ ਨਾਲ ਚੋਣ ਸਾਂਝ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕਾਂਗਰਸ ਦੇ ਮੁਖੀ ਜਿਹੜੇ ਨੇ ਪ੍ਰਧਾਨ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਆਪ ਦੇ ਨਾਲ ਹੋਣ ਵਾਲਾ ਸੰਭਾਵੀ ਸਮਝੌਤਾ ਕਾਂਗਰਸ ਦੇ ਵਾਸਤੇ ਖਤਰਨਾਕ ਜਿਹੜਾ ਜੀ ਉਹ ਹੋ ਸਕਦਾ ਹੈ। ਜੀ ਪੰਜਾਬ ਦੇ ਵਿੱਚ ਮੁਸ਼ਕਿਲ ਹੈ ਜੀ, ਬਾਹਰ ਦਾ ਪਤਾ ਨਹੀਂਗਾ। ਤੇ ਅੱਗੇ ਆਪਾਂ ਬਠਿੰਡਾ ਪਲਾਂਟ ਦੀ ਜੇ ਗੱਲ ਕਰੀਏ ਤਾਂ ਬੜਾ ਉਹ ਖਬਰਾਂ ਦੇ ਵਿੱਚ ਹੀ ਰਹਿੰਦਾ ਹੈ, ਤੇ ਹੁਣ ਪਰਾਲੀ ਨਾਲ ਪਕਾਉਣ ਦੀਆਂ ਤਿਆਰੀਆਂ ਹੋ ਰਹੀਆਂ। ਬਿਲਕੁਲ ਜੀ, ਐਕਚੁਅਲੀ ਇਹ ਇਸ ਪੱਖੋਂ ਜਿਹੜਾ ਜੀ ਰਹਿੰਦਾ ਹੈ ਕਿ ਨਾ ਸਿਰਫ ਇਹ ਪਲਾਂਟ ਠੰਡਾ ਹੋਇਆ, ਬਲਕਿ ਇਹਦੇ ਨਾਲ ਜੁੜੇ ਹੋਏ ਜਿਹੜੇ ਲੋਕ ਜਿਨ੍ਹਾਂ ਦੀਆਂ ਨੌਕਰੀਆਂ ਸੀਗੀਆਂ ਜੀ ਉਹ ਚਲੇ ਗਈਆਂ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹਨੂੰ ਪਰਾਲੀ ਦੇ ਨਾਲ ਪਕਾਉਣ ਦੇ ਵਾਸਤੇ ਠੋਸ ਜ਼ਮੀਨ ਜਿਹੜੀ ਹੈ ਜੀ ਉਹ ਤਿਆਰ ਹੈ। ਡੈਨਮਾਰਕ ਦੇ ਇੰਜੀਨੀਅਰਾਂ ਨੇ ਥਰਮਲ ਪਲਾਂਟ ਨੂੰ ਪਰਾਲੀ ਦੇ ਨਾਲ ਚਲਾਏ ਜਾਣ ਦੇ ਯੋਗ ਦੱਸਿਆ। ਬਠਿੰਡਾ ਥਰਮਲ ਪਲਾਂਟ ਦੇ ਜਿਹੜੇ ਇੰਜੀਨੀਅਰ ਨੇ ਉਹਨਾਂ ਨੇ ਪਾਵਰਕਾਮ ਦੇ ਡਾਇਰੈਕਟਰਾਂ ਅੱਗੇ ਵੀ ਪਰਾਲੀ ਦੇ ਨਾਲ ਥਰਮਲ ਚਲਾਏ ਜਾਣ ਦੀ ਪੂਰੀ ਤਸਵੀਰ ਪੇਸ਼ ਕੀਤੀ ਆ। 2 ਮਹੀਨੇ ਤੋਂ ਥਰਮਲ ਨੂੰ ਪਰਾਲੀ ਦੇ ਨਾਲ ਚਲਾਏ ਜਾਣ ਲਈ ਜ਼ਮੀਨੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਸੀਗਾ ਤੇ ਨਵੀਂ ਦਿੱਲੀ ਦੇ ਵਿੱਚ ਮੀਟਿੰਗਾਂ ਹੋਈਆਂ ਸੀਗੀਆਂ। ਡੈਨਮਾਰਕ ਦੇ ਇੰਜੀਨੀਅਰਾਂ ਤੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਪਰਾਲੀ ਆਧਾਰਿਤ ਥਰਮਲ ਦੇ ਬਾਰੇ ਮਸ਼ਵਰਾ ਜਿਹੜਾ ਜੀ ਉਹ ਲਿਆ ਗਿਆ। ਇਹ ਪਤਾ ਲੱਗਾ ਕਿ ਥਰਮਲ ਦੀ ਤਰਫੋਂ ਤਜਵੀਜ਼ ਤਿਆਰ ਕਰਕੇ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਸ ਦੇ ਕੋਲੇ ਭੇਜੀ ਜਾਊਗੀ, ਜਿਹਦੀ ਹਰੀ ਝੰਡੀ ਤੇ ਪਿੱਛੋਂ ਹਕੀਕੀ ਤੌਰ ਦੇ ਉੱਤੇ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ ਜਾਊਗਾ। ਥਰਮਲ ਦਾ ਸਿਰਫ ਬੋਇਲਰ ਬਦਲਿਆ ਜਾਣਾ, ਜਿਹਦੇ ਉੱਤੇ ਕਰੀਬ 150 ਕਰੋੜ ਰੁਪਏ ਦਾ ਖਰਚਾ ਆਊਗਾ। ਕੋਲੇ ਦੀ ਥਾਂ ਦੇ ਉੱਤੇ ਪਰਾਲੀ ਦੇ ਉੱਤੇ ਆਧਾਰਿਤ ਬੋਇਲਰ ਜਿਹੜਾ ਜੀ ਉਹ ਲੱਗਣਾ। ਥਰਮਲ ਦੀ ਮੌਜੂਦਾ ਮਸ਼ੀਨਰੀ ਦੇ ਹਿਸਾਬ ਦੇ ਨਾਲ ਉੱਚ ਤਾਪਮਾਨ ਵਾਲਾ ਤੇ ਤੇਜ਼ ਰਫ਼ਤਾਰੀ ਪ੍ਰੈਸ਼ਰ ਵਾਲਾ ਬੋਇਲਰ ਜਿਹੜਾ ਜੀ ਉਹ ਚਾਹੀਦਾ ਹੈ, ਕਿਉਂਕਿ ਘੱਟ ਤਾਪਮਾਨ ਦੇ ਉੱਤੇ ਘੱਟ ਰਫ਼ਤਾਰ ਵਾਲੇ ਬੋਇਲਰ ਦਾ ਟਰਬਾਈਨ ਦੇ ਨਾਲ ਤਾਲਮੇਲ ਜਿਹੜਾ ਜੀ ਉਹ ਨਹੀਂ ਬੈਠਦਾ। ਡੈਨਮਾਰਕ ਤੇ ਭਾਰਤੀ ਇੰਜੀਨੀਅਰਾਂ ਨੇ ਸਪਸ਼ਟ ਕੀਤਾ ਕਿ ਇਦਾਂ ਦਾ ਬੋਇਲਰ ਸੰਭਵ ਹੈ। ਡੈਨਮਾਰਕ ਦੀ ਕੰਪਨੀ ਪਰਾਲੀ ਵਾਲੇ ਬੋਇਲਰ ਤਿਆਰ ਕਰਦੀ ਹੈ, ਜਿਹੜੀ ਕਿ ਪ੍ਰਾਈਵੇਟ ਪਰਾਲੀ ਆਧਾਰਿਤ ਪਲਾਂਟ ਨੇ, ਔਰ ਉਹਨਾਂ 'ਚ ਘੱਟ ਤਾਪਮਾਨ ਤੇ ਘੱਟ ਗਤੀ ਵਾਲੇ ਬੋਇਲਰ ਜਿਹੜੇ ਆ ਉਹ ਵੀ ਚੱਲ ਜਾਂਦੇ ਆ। ਥਰਮਲ ਪ੍ਰਬੰਧਕ ਜਿਹੜੇ ਨੇ ਉਹ 2 ਮਹੀਨਿਆਂ ਦੇ ਵਿੱਚ ਜ਼ਮੀਨੀ ਕੰਮ ਉਹਨਾਂ ਨੇ ਕੀਤਾ ਜੀ। ਹੁਣ ਸਿਰਫ ਸਰਕਾਰੀ ਝੰਡੀ ਦੀ ਉਡੀਕ ਹੈ। ਜੇ ਇਹ ਸਾਰਾ ਕੁਝ ਜਿਹੜਾ ਜੀ ਹੋ ਸਕਦਾ ਹੈ, ਜਿੱਥੇ ਇੱਕ ਤਾਂ ਕੁਝ ਨੌਕਰੀਆਂ ਜਿਹੜੀਆਂ ਜੀ ਇਸ ਥਰਮਲ ਪਲਾਂਟ ਤੋਂ ਵਾਪਸ ਆਉਣਗੀਆਂ, ਉਹ ਚੰਗਾ ਹੋਊਗਾ ਜੀ, ਲੋਕਾਂ ਦੇ ਚੁੱਲ੍ਹੇ ਵੀ ਭਖਣਗੇ। ਤੇ ਦੂਜਾ ਜਿਹੜਾ ਨਾ ਜੀ ਚੰਗਾ ਇਹਦਾ ਉਹ ਹੋਊਗਾ ਕਿ ਫਿਰ ਬਹੁਤ ਸਾਰੀ ਪਰਾਲੀ ਦੀ ਜ਼ਰੂਰਤ ਪਊਗੀ, ਤੇ ਪਰਾਲੀ ਜਿਹੜੀ ਕਿ ਇਸ ਵੇਲੇ ਪੰਜਾਬ ਦੇ ਵਾਸਤੇ ਮੁਸੀਬਤ ਬਣੀ ਹੋਈ ਆ ਉਹ ਵਿਕਣ ਲੱਗੂਗੀ ਤੇ ਚੁੱਕੀ ਜਾਣ ਲੱਗੂਗੀ ਜੀ। ਇਸ ਪੱਖੋਂ ਇਹ ਜਿਹੜੀ ਹੈ ਜੀ ਇੱਕ ਚੰਗੀ ਗੱਲ ਹੋਊਗੀ ਜੇ ਚੱਲ ਪੈਂਦਾ। ਸਰਕਾਰੀ ਝੰਡੀਆਂ ਦੀ ਉਡੀਕ ਦੇ ਵਿੱਚ ਕਿਤੇ ਜਿਹੜਾ ਜੀ ਉਹ ਲੇਟ ਨਾ ਹੋ ਜੇ ਜੀ। ਤੇ ਅੱਗੇ ਆਪਾਂ ਫੋਰਟਿਸ ਭਰਾਵਾਂ ਦੀ ਜੇ ਗੱਲ ਕਰੀਏ, ਜਿਹੜੇ ਹੌਸਪੀਟਲ ਆ, ਇਹ ਪਰਿਵਾਰ ਮੇਰਾ ਖਿਆਲ ਰਾਧਾ ਸਵਾਮੀ ਪਰਿਵਾਰ ਦੇ ਨਾਲ ਵੀ ਉਹਨਾਂ ਦੀ ਰਿਸ਼ਤੇਦਾਰੀ ਆ, ਤੇ ਉਹਨਾਂ ਦੀ ਜਿਹੜੀ ਆਪਸੀ ਜੰਗ ਹੈ ਉਹ ਜ਼ਾਹਰ ਹੋਈ। ਬਿਲਕੁਲ ਜੀ, ਐਕਚੁਅਲੀ ਜਿਹੜੇ 2 ਭਰਾ ਨੇ ਪਹਿਲਾਂ ਤਾਂ ਇਹ ਅੰਦਰ ਖਾਤੇ ਜਿਹੜੀ ਜੀ ਉਹ ਧੁਖਦੀ ਸੀਗੀ, ਹੁਣ ਇਹ ਜਿਹੜੀ ਹੈ ਜੀ ਉਹ ਬਾਹਰ ਆ ਗਈ ਹੈ। ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਨੇ ਆਪਣੇ ਭਰਾ ਮਾਲਵਿੰਦਰ ਦੇ ਖਿਲਾਫ NCLT ਦੇ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਕਿ RHC ਹੋਲਡਿੰਗ, ਰੈਲੀਗੇਅਰ ਤੇ ਫੋਰਟਿਸ ਦੇ ਵਿੱਚ ਪ੍ਰਬੰਧ ਠੀਕ ਨਹੀਂ ਹੋਇਆ, ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ। ਪਿਛਲੇ ਮਹੀਨੇ ਫੋਰਟਿਸ ਨੂੰ IHH ਹੈ ਜੀ, ਇਹ ਹੈਗੀ ਆ ਸਿੰਗਾਪੁਰ ਦੀ ਕੰਪਨੀ, ਉਹਨੇ 7100 ਕਰੋੜ ਰੁਪਏ ਦੇ ਵਿੱਚ ਖਰੀਦਿਆ ਜੀ, ਜਿੰਨੇ ਫੋਰਟਿਸ ਦੇ ਹਸਪੀਟਲ ਨੇ 7100 ਕਰੋੜ ਰੁਪਏ ਦੇ ਵਿੱਚ। ਉਧਰ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਨੂੰ 18 ਕਰੋੜ 23 ਲੱਖ ਰੁਪਇਆ ਅਦਾਲਤ ਦੇ ਵਿੱਚ ਜਮ੍ਹਾਂ ਕਰਨ ਲਈ ਕਿਹਾ, ਕਿ ਇਹ ਪੁੱਛਿਆ ਕਿ ਇਸ ਗਰੁੱਪ ਦੇ ਪਤਨ ਦੀ ਕਹਾਣੀ ਜਿਹੜੀ ਹੈ ਜੀ ਉਹ ਕੀ ਹੈ। ਜੇ ਪਿਛੋਕੜ ਦੇ ਵਿੱਚ ਜਾਈਏ ਤਾਂ ਸ਼ਿਵਿੰਦਰ ਤੇ ਮਾਲਵਿੰਦਰ ਦੇ ਦਾਦੇ ਨੇ ਰੈਨਬੈਕਸੀ ਨੂੰ 2.5 ਲੱਖ ਰੁਪਏ ਦੇ ਵਿੱਚ ਖਰੀਦਿਆ ਸੀ। ਪੋਤਿਆਂ ਨੇ ਪਿਛਲੇ ਦਿਨੀ ਇਹ ਕੰਪਨੀ 9,500 ਕਰੋੜ ਰੁਪਏ ਦੇ ਵਿੱਚ ਵੇਚੀ। ਰੈਨਬੈਕਸੀ ਵੀ ਵੇਚਤੀ ਤੇ ਫੋਰਟਿਸ ਵੀ ਜਿਹੜੇ ਜੀ ਉਹ ਵੇਚਤੇ। ਫਿਰ ਵੀ 13,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਖੜਾ। ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮਾਲਵਿੰਦਰ ਸਿੰਘ ਨੇ ਉਹ ਇਸ ਕਰਕੇ ਚਰਚਾ ਦੇ ਵਿੱਚ ਆਏ ਸੀ, ਉਹਨਾਂ ਨੇ ਕਿਹਾ ਸੀਗਾ ਕਿ ਉਹ ਹੁਣ ਅਧਿਆਤਮਕ ਗੁਰੂ ਜਿਹੜਾ ਜੀ ਉਹ ਬਣਨ ਜਾ ਰਹੇ ਨੇ, ਕਿਉਂਕਿ ਮੌਜੂਦਾ ਜਿਹੜਾ ਡੇਰਾ ਬਿਆਸ ਹੈ ਉਹਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਜੀ ਉਹ ਇਸ ਵੇਲੇ ਮੁਖੀ ਨੇ। ਇਹ ਜਿਹੜੇ ਦੋਵੇਂ ਉਹਦੇ ਭਾਣਜੇ ਆ ਜੀ, ਔਰ ਮਾਲਵਿੰਦਰ ਸਿੰਘ ਨੂੰ ਚੁਣਿਆ ਗਿਆ ਸੀਗਾ ਕਿ ਉਹ ਅਗਲੇ ਮੁਖੀ ਦੇ ਵਜੋਂ ਜਿਹੜੀ ਹੈ ਜੀ ਇਹਦੀ ਸਾਰੀ ਟ੍ਰੇਨਿੰਗ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਤੋਂ ਲੈ ਰਹੇ ਆ, ਔਰ ਕੁਝ ਸਮੇਂ ਤੋਂ ਉਹ ਇਸ ਡੇਰੇ ਦੇ ਵਿੱਚ ਪੱਕਿਆਂ ਤੌਰ ਦੇ ਉੱਤੇ ਜਿਹੜੇ ਜੀ ਉਹ ਚਲੇ ਗਏ ਹੋਏ ਆ। ਹੁਣ ਵੇਖਣਾ ਇਹ ਹੋਊਗਾ ਕਿ ਡੇਰੇ ਦਾ ਇੱਕ ਮੁਖੀ ਬਣਨ ਵੱਲ ਨੂੰ ਸਟੈਪ ਬਾਈ ਸਟੈਪ ਵੱਧ ਰਹੇ ਮਾਲਵਿੰਦਰ ਦੇ ਉੱਤੇ ਉਹਦੇ ਭਰਾ ਨੇ ਕਰਪਸ਼ਨ ਦੇ ਦੋਸ਼ ਜਿਹੜੇ ਆ ਜੀ ਉਹ ਲਾ ਦਿੱਤੇ ਆ ਕਿ ਉਹਨੇ ਠੀਕ ਤਰੀਕੇ ਦੇ ਨਾਲ ਕੰਪਨੀ ਚਲਾਈ ਨਹੀਂ
ਤੇ ਇਹਦੇ ਬਜਾਏ ਇਹਦੇ ਚਲਾਉਣ ਦੇ ਉਹਨੇ ਉੱਥੋਂ ਹੇਰਾਫੇਰੀ ਜਿਹੜੀ ਆ ਜੀ ਉਹ ਕੀਤੀ ਆ। ਔਰ ਕਰੋੜਾਂ ਰੁਪਈਏ ਦੀਆਂ ਦੋਨੋਂ ਕੰਪਨੀਆਂ ਜਿਹੜੀਆਂ ਜੀ ਉਹ ਵੇਚ ਕੇ ਦੇਣਦਾਰੀਆਂ ਕੌਣ ਦੇਊਗਾ? ਇਹ ਛੋਟੇ ਭਰਾ ਦਾ ਜਿਹੜਾ ਜੀ ਉਹ ਤਰਕ ਹੈ ਕਿ ਪਹਿਲਾਂ ਇਹ ਦੇਣਦਾਰੀਆਂ ਦਿਓ। ਜੀ ਜੀ, ਉਹ ਤਾਂ ਬਿਲਕੁਲ ਦੇਣੀਆਂ ਪੈਣਗੀਆਂ। ਤੇ ਅਖੀਰ ਦੇ ਵਿੱਚ ਆਪਾਂ ਜਥੇਦਾਰ ਅਕਾਲ ਤਖਤ ਦੀ ਗੱਲ ਕਰਦੇ, ਉਹ ਅਜੇ ਵੀ ਲਾਪਤਾ? ਬਿਲਕੁਲ ਜੀ, ਐਕਚੁਅਲੀ ਜੋ ਕੁਛ ਚੱਲਿਆ ਜੀ ਵਿਧਾਨ ਸਭਾ ਦੇ ਵਿੱਚ ਸਾਰਾ ਰਿਪੀਟ ਕਰਨ ਦੀ ਲੋੜ ਨਹੀਂ। ਜਿੰਨੇ ਕੁਛ ਉਹਦੇ ਬਾਰੇ ਦੇ ਵਿੱਚ ਕਰਪਸ਼ਨ ਦੇ ਦੋਸ਼ ਜਿਹੜੇ ਸੀ ਉਹ ਲੱਗੇ ਕਿ ਕਿਵੇਂ ਉਹਨੇ ਕਰੋੜਾਂ ਰੁਪਈਏ ਦੀਆਂ ਜਾਇਦਾਦਾਂ ਜਿਹੜੀਆਂ ਸੀਗੀਆਂ ਉਹ ਬਣਾ ਲਈਆਂ, ਕਿਵੇਂ ਕੱਟਿਆਂ ਮੱਝਾਂ ਦੇ ਵਪਾਰ ਦੇ ਵਿੱਚੋਂ ਕਰੋੜਾਂ ਰੁਪਈਆ ਉਹਨੇ ਕਮਾਇਆ, ਰਿਮੋਟ ਦੇ ਨਾਲ ਖੁੱਲਣ ਵਾਲੇ ਗੇਟ ਵਾਲੀਆਂ ਕੋਠੀਆਂ, ਕਰੋੜ ਰੁਪਈਏ ਦੀਆਂ ਗੱਡੀਆਂ, ਕਰੋੜਾਂ ਰੁਪਈਏ ਦਾ 3 ਸਟਾਰ ਹੋਟਲ, ਤੇ ਇੰਨੀ ਪ੍ਰਾਪਰਟੀ ਜਿਹੜੀ ਜੀ ਬਣਾ ਲਈ ਜਿਹੜੀ ਸ਼ਾਇਦ ਅੱਜ ਤੱਕ ਕਿਸੇ ਅਕਾਲ ਤਖਤ ਦੇ ਜਥੇਦਾਰ ਕੋਲੇ ਨਾ ਹੋਵੇ। ਅਕਾਲ ਤਖਤ ਦੇ ਜਥੇਦਾਰ ਚਰਚਾ ਦੇ ਵਿੱਚ ਤਾਂ ਰਹੇ ਆ, ਉਹਨਾਂ ਦੇ ਹੁਕਮਨਾਮੇ ਜਿਹੜੇ ਜਾਰੀ ਕੀਤੇ ਜਾਂਦੇ ਸੀ ਉਹਨਾਂ ਦੇ ਟੈਨਿਓਰ ਦੇ ਦੌਰਾਨ ਉਹਦੇ ਉੱਤੇ ਤਾਂ ਕੰਟਰੋਵਰਸੀ ਹੁੰਦੀ ਰਹੀ ਆ, ਪਰ ਕਿਸੇ ਜਥੇਦਾਰ ਦੇ ਉੱਤੇ ਕਰਪਸ਼ਨ ਦੇ ਦੋਸ਼ ਨਹੀਂ ਲੱਗੇ। ਕਮ ਸੇ ਕਮ ਐਡੇ ਵੱਡੇ ਕਰਪਸ਼ਨ ਦੇ ਦੋਸ਼ ਨਹੀਂ ਲੱਗੇ। ਬਜਾਏ ਇਹਦੇ ਕਿ ਇਹ ਕਰਪਸ਼ਨ ਦੇ ਦੋਸ਼ਾਂ ਦਾ ਸਾਹਮਣਾ ਕੀਤਾ ਜਾਂਦਾ ਔਰ ਜਵਾਬ ਦਿੱਤਾ ਜਾਂਦਾ ਕਿ ਕਿਹਦੇ ਕਰਕੇ ਜਿਹੜਾ ਸੀਗਾ ਜੀ ਉਹ ਅਕਾਲ ਤਖਤ ਤੋਂ ਡੇਰੇ ਵਾਲੇ ਨੂੰ, ਸਰਸੇ ਵਾਲੇ ਨੂੰ ਮਾਫ ਕੀਤਾ ਗਿਆ, ਮੁੜ ਕੇ ਇਹ ਮੁਆਫੀ ਜਿਹੜੀ ਸੀਗੀ ਜੀ ਉਹ ਵਾਪਸ ਲਈ ਗਈ। ਕੀ ਕਾਰਨ ਜਿਹੜਾ ਜੀ ਇਹਦਾ ਸੀਗਾ? ਅਕਾਲ ਤਖਤ ਦੇ ਜਥੇਦਾਰ ਹੀ ਰੂਪੋਸ਼ ਹੋ ਗਏ, ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ, ਉਹਨਾਂ ਦੇ ਫੋਨ ਲਗਾਤਾਰ ਸਵਿਚ ਆਫ ਆ ਰਹੇ ਆ। ਅਕਾਲ ਤਖਤ ਤੋਂ ਕੁਛ ਨਹੀਂ ਉਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਵੀ ਦੱਸਿਆ ਜਾ ਰਿਹਾ, ਉਹ ਕਿੱਥੇ ਗਏ, ਕਦੋਂ ਵਾਪਸ ਪਰਤਣਗੇ, ਕਿਉਂ ਰੂਪੋਸ਼ ਹੋ ਗਏ, ਕਾਰਨ ਕੀ ਰਹੇ, ਨਾ ਇਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਜਵਾਬ ਦੇ ਰਹੀ ਆ, ਨਾ ਅਕਾਲ ਤਖਤ ਦੀ ਤਰਫੋਂ ਕੋਈ ਜਵਾਬ ਦਿੱਤਾ ਜਾ ਰਿਹਾ, ਨਾ ਇਹਨਾਂ ਦੋਨਾਂ ਦੀ ਇਸ ਵੇਲੇ ਮਾਈ ਬਾਪ ਜਿਹੜੀ ਜੀ ਅਕਾਲੀ ਦਲ ਉਹ ਕਿਸੇ ਕਿਸਮ ਦਾ ਕੋਈ ਜਵਾਬ ਜਿਹੜਾ ਜੀ ਉਹ ਦੇ ਰਿਹਾ ਕਿ ਆਫਟਰ ਜਿਹੜੇ ਜਥੇਦਾਰ ਸੀਗੇ ਉਹ ਕਿੱਥੇ ਨੇ, ਉਹ ਕਦੋਂ ਵਾਪਸ ਪਰਤਣਗੇ, ਤੇ ਜਿਹੜੀ ਇਹ ਹਨੇਰੀ ਝੁੱਲੀ ਪਈ ਆ ਉਹਨਾਂ ਦੇ ਨਾਂ ਦੇ ਉੱਤੇ ਕਰਪਸ਼ਨ ਦੀ, ਇਹਦਾ ਜਵਾਬ ਕਦੋਂ ਦੇਣਗੇ ਉਹ ਆ ਕੇ? ਹਰਮਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਦੋਸ਼ ਲਾਏ ਸੀ ਉਹ ਬਾਰ-ਬਾਰ ਕਹੀ ਜਾਂਦੇ ਆ ਕਿ ਮੈਨੂੰ ਸੱਦੋ ਅਕਾਲ ਤਖਤ ਤੇ, ਮੈਂ ਉੱਥੇ ਸਬੂਤ ਲੈ ਕੇ ਆਊਂਗਾ ਤੇ ਦੱਸੂਗਾ ਕਿ ਜਥੇਦਾਰ ਨੇ ਕਿਵੇਂ ਇਹ ਸਾਰੀ ਪ੍ਰਾਪਰਟੀ ਜਿਹੜੀ ਹੈ ਜੀ ਬਣਾਈ ਆ। ਕੁਝ ਕਨਸੋਆਂ ਜਿਹੜੀਆਂ ਪਿਛਲੇ ਦਿਨਾਂ ਤੋਂ ਵੀ ਚੱਲਦੀਆਂ ਸੀ ਕਿ ਉਹ ਜਿਹੜੇ ਅਕਾਲ ਤਖਤ ਦੇ ਜਥੇਦਾਰ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫੋਰਡ ਦੇ ਵਿੱਚ ਨੇ। ਹੁਣ ਇਹ ਪਤਾ ਲੱਗਿਆ ਜੀ ਕਿ ਐਬਸਫੋਰਡ ਤੋਂ ਜਿਹੜਾ ਹੁੰਦੇ ਹੋਏ ਕੈਲਗਰੀ, ਤੇ ਕੈਲਗਰੀ ਤੋਂ ਅੱਜ ਸ਼ਾਇਦ ਉਹ ਐਡਮੰਟਨ ਦੇ ਵਿੱਚ ਜਿਹੜਾ ਜੀ ਉਹ ਇੱਕ ਘਰ ਦੇ ਵਿੱਚ ਪਹੁੰਚੇ ਨੇ ਹੁਣ ਤੋਂ ਕੁਝ ਸਮਾਂ ਪਹਿਲਾਂ। ਇਹ ਜਿਹੜੀਆਂ ਖਬਰਾਂ ਨੇ ਬੇਸ਼ੱਕ ਇਹਨਾਂ ਦੀ 100% ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਜਿਹੜੇ ਕੁਝ ਖਾਸ ਸੂਤਰ ਨੇ ਉਹਨਾਂ ਨੇ ਜ਼ਰੂਰ ਦੱਸਿਆ ਕਿ ਉਹ ਕੈਨੇਡਾ ਦੇ ਵਿੱਚ ਨੇ, ਚੁੱਪ ਕੀਤੇ ਕੈਨੇਡਾ ਦੇ ਵਿੱਚ ਜਿਹੜਾ ਜੀ ਉਹ ਵਿਚਰ ਰਹੇ ਨੇ ਤੇ ਬੇਸਮੈਂਟਾਂ ਦੇ ਵਿੱਚ ਖਾਸ ਬੰਦਿਆਂ ਨੂੰ ਦਰਸ਼ਨ ਦੇ ਰਹੇ ਆ ਜੀ, ਆਖਰੀ ਪੇਮੈਂਟਾਂ ਲੈ ਰਹੇ ਆ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।